प्रोग्राम ਦੀ ਇਸ ਵਿੱਚ ਗੱਲ ਕਰਾਂਗੇ ਜ਼ਰਾ ਸਿਕਿਉਰਿਟੀ ਸਿਚੁਏਸ਼ਨ ਦੀ। ਦਹਿਸ਼ਤਗਰਦਾਂ ਦੇ ਹਮਲਿਆਂ 'ਚ ਤੇਜ਼ੀ ਵੇਖੀ ਜਾ ਰਹੀ ਹੈ। ਕੋਹਾਟ ਵਿੱਚ ਪੁਲਿਸ ਵੈਨ ਤੇ ਹਮਲੇ 'ਚ ਇੱਕ DSP ਸਮੇਤ 5 ਅਹਿਲਕਾਰ ਸ਼ਹੀਦ ਤੇ 2 ਜ਼ੇਰੇ ਹਿਰਾਸਤ ਮੁਲਜ਼ਮਾਨ ਜਿਹੜੇ ਉਹ ਵੀ ਹਲਾਕ ਹੋ ਗਏ ਨੇ। DPO ਕੋਹਾਟ ਦੇ ਮੁਤਾबिक ਨਵਾਹੀ ਇਲਾਕਾ ਸ਼ੱਕਰਦਰਾ ਰੋਡ ਦੇ ਉੱਤੇ ਪੁਲਿਸ ਮੋਬਾਈਲ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹਦੇ ਨਤੀਜੇ 'ਚ DSP ਲਾਚੀ ਸਮੇਤ ਜਿਹੜਾ ਹੈ ਉਹ ਜਿਸ ਟਾਈਮ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਕਰੀਬਨ 5 ਦੇ ਕਰੀਬ ਅਹਿਲਕਾਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਹੀਦ ਹੋਏ ਨੇ ਤੇ 3 ਅਹਿਲਕਾਰਾਂ ਸਮੇਤ ਤਕਰੀਬਨ 4 ਅਫਰਾਦ ਜਿਹੜਾ ਉਹ ਜ਼ਖਮੀ ਵੀ ਆਏ ਨੇ। ਪੁਲਿਸ ਇਹ ਦੱਸ ਰਹੀ ਹੈ ਕਿ ਵਾਕਿਆ ਉਸ ਵਕਤ ਪੇਸ਼ ਆਇਆ ਜਦੋਂ ਪੁਲਿਸ ਟੀਮ ਜਿਹੜਾ ਇੱਕ ਜ਼ੇਰੇ ਹਿਰਾਸਤ ਮੁਲਜ਼ਮ ਨੂੰ ਲੈ ਕੇ ਜਿਹੜਾ ਹੈ ਉਹ ਜਾ ਰਹੀ ਸੀ ਤੇ ਨਾਮਾਲੂਮ ਮੁਸੱਲਾ ਅਫਰਾਦ ਨੇ ਅਚਾਨਕ ਹਮਲਾ ਕਰ ਦਿੱਤਾ। ਪੁਲਿਸ ਤੇ ਦਹਿਸ਼ਤਗਰਦਾਂ ਦੇ ਦਰਮਿਆਨ ਸ਼ਦੀਦ ਫਾਇਰਿੰਗ ਦਾ ਤਬਾਦਲਾ ਹੋਇਆ ਤੇ ਵਾਕਿਆ ਜਿਹੜਾ ਹੈ ਉਹ ਜ਼ੇਰੇ ਹਿਰਾਸਤ ਮੁਲਜ਼ਮਾਨ ਜਿਹੜੇ ਆ ਸਨ ਉਹ ਵੀ ਜਾਨ ਦੀ ਬਾਜ਼ੀ ਹਾਰ ਗਏ। ਸ਼ੋਦਾਈ 'ਚ ਇੰਸਪੈਕਟਰ ਅਨਾਰਗੁਲ ਖਾਨ, ਇੱਕ ਗਨਮੈਨ, ਰੀਡਰ ਤੇ ਡਰਾਈਵਰ ਵੀ ਸ਼ਾमिल ਨੇ। ਮੁਤਅੱਦਦ ਅਹਿਲਕਾਰ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ। ਪੁਲਿਸ ਹੁਕਾਮ ਦੇ ਮੁਤਾबिक ਦਹਿਸ਼ਤਗਰਦਾਂ ਨੇ ਹਮਲੇ ਦੇ ਬਾਅਦ ਪੁਲਿਸ ਮੋਬਾਈਲ ਨੂੰ ਵੀ ਅੱਗ ਲਾ ਦਿੱਤੀ ਤੇ ਉਹਦੇ ਬਾਅਦ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਹਦੇ ਇਲਾਵਾ ਫਾਇਰਿੰਗ ਦੇ ਬਾਅਦ ਜਿਹੜਾ ਹੈ ਉਹ ਇਲਾਕੇ 'ਚ ਖੌਫ ਹਰਾਸ ਹੀ ਫੈਲ ਗਿਆ ਔਰ ਸਿਕਿਉਰਿਟੀ ਹਾਈਲਾਈਟ ਕਰ ਦਿੱਤੀ ਗਈ। ਪੁਲਿਸ ਦੀ ਭਾਰੀ ਨਫਰੀ ਵੀ ਮੌਕੇ 'ਤੇ ਪਹੁੰਚ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਤੇ ਕੋਹਾਟ ਦੇ ਇਜ਼ਾਫੀ ਪੁਲਿਸ ਦੀ ਨਫਰੀ ਵੀ ਮੁਤਾਸਰਾ ਇਲਾਕਿਆਂ ਜਿਹੜਾ ਹੈ ਉਹ ਭਿਜਵਾ ਦਿੱਤੀ ਗਈ। ਵਜ਼ੀਰ ਦਾਖਲਾ मोहसिन नकवी साहब, वज़ीर गवर्नर खैबर पख्तूनख्वा फैसल करीम कुंडी साहब ते जोड़ा है बाकी जितने भी साढ़े वज़ीर आज़म पाकिस्तान बाकी जितने भी साढ़े सियासी रहनुमा ने उन्होंने कोहाट के इलाके पुलिस गड्डी के उत्ते फितनतुल खवारिज के दहशतगर्दां के हमले की पुरजोर मुजम्मत की है। अपने बयान मोहसिन नकवी साहब का कहना सी कि दुख की इस गड्डी असीं शहीद DSP असद महमूद शोहदा के खानदानों के नाल खड़े हाँ तो वज़ीर आला KP सुहेल अफरीदी ने भी पुलिस के उत्ते हमले की शदीद मुजम्मत करते हुए IG पुलिस को वाक़े की रिपोर्ट तलब कर ली है। सुहेल अफरीदी ने कहा कि वाक़या इंतहाई अफसोसनाक है, शोहदा दा लहू जड़ा है रायगा नहीं जाएगा। खैबर पख्तूनख्वा पुलिस दहशतगर्दी के खिलाफ पहली दिफाई लड़ाई ने जिहदी जड़े है कुर्बानियां नाकाबिले फरामोश ने। ये अलावा फितनतुल खवारिज जड़े ने उन्होंने एक नवा तरीका अख्तियार किया और उन्होंने जी बरबरीयत है जी उन्होंने दरिंदगी है वधदी जा रही है। फितनतुल खवारिज ने फैडरल कस्टोबरी के जख्मी अहलकारां नूं जिहड़ी ले जाने वाली रेस्क्यू 112 की एंबूलेंस सी उन्होंने अग ला के जोड़ा है मरीज़ां नूं जिंदा जला दिता है। ये दसते हैं कि जोड़े मरीज़ होए सन क्वाडकाप्टर हमला होया सी गुज़श्ता रोज़ खवारिज ने किया सी FC कस्टोबरी के एहलकारां दे उत्ते। उहदे बाद कुछ एहलकार ਜ਼ਖਮੀ ਹੋਏ ਸਨ ਔਰ ਇਹ ਐਂਬੂਲੈਂਸ ਉਹਨਾਂ ਨੂੰ ਲੈ ਕੇ ਜਾ ਰਹੀ ਸੀ। ਖਵਾਰਿਜ ਨੇ ਇਸ ਵਾक़ੇ ਦੀ ਮੁਕੰਮਲ ਵੀਡੀਓ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਉੱਤੇ ਵੀ ਫੈਲਾ ਦਿੱਤਾ। ਇਸ ਤਰ੍ਹਾਂ ਦੀ ਬਰਬਰੀਅਤ ਦਾ ਉਹਨਾਂ ਦਾ ਮਕਸਦ ਆਵਾਮ ਵਿੱਚ ਖੌਫ ਤੇ ਦਹਿਸ਼ਤ ਫੈਲਾਉਣਾ ਹੈ। ਰਮਜ਼ਾਨ ਦੇ ਮੁਕੱਦਸ ਮਹੀਨੇ ਵਿੱਚ ਇੱਕ ਸਾਫਟ ਟਾਰਗੇਟ ਨੂੰ ਨਿਸ਼ਾਨਾ ਬਣਾਉਣਾ ਤੇ ਜ਼ਖਮੀਆਂ ਨਾਲ ਜ਼ੁਲਮ ਕਰਨਾ ਖੁੱਲੀ ਬਰਬਰੀਅਤ ਤੇ ਇਸਲਾਮੀ ਤਾਲੀਮਾਤ ਦੇ ਵੀ ਮੁਨਾਫੀ ਹੈ। ਔਰ ਤਫਸੀਲਾਤ ਵਿੱਚ ਇਹ ਚੀਜ਼ ਸਾਹਮਣੇ ਆਈ ਹੈ कि 23 फरवरी ਨੂੰ ਜਿਹੜਾ ਹੈ ਕਰਕ ਦੇ ਇਲਾਕੇ ਕਿਲਾ ਸ਼ਹੀਦਾਂ ਵਿੱਚ ਫੈਡਰਲ ਕਸਟੋਬਰੀ ਦੀ ਪੋਸਟ ਉੱਤੇ ਫਿਤਨਤ ਖਵਾਰਿਜ ਨੇ ਕੁਆਡਕਾਪਟਰ ਹਮਲਾ ਕੀਤਾ ਸੀ ਔਰ ਇਸ ਹਮਲੇ ਤੋਂ ਬਾਅਦ ਰੈਸਕਿਊ 1122 ਦੀ ਐਂਬੂਲੈਂਸ ਜਿਹੜਾ ਹੈ ਉਹ ਜ਼ਖਮੀਆਂ ਨੂੰ ਲੈ ਕੇ ਜਾ ਰਹੀ ਸੀ ਤੇ ਉਹਦੇ ਬਾਅਦ ਜਿਹੜਾ ਹੈ ਰਸਤੇ 'ਚ ਫਿਤਨਤ ਖਵਾਰਿਜ ਨੇ ਦੋਨੋਂ ਐਂਬੂਲੈਂਸਾਂ ਉੱਤੇ ਹਮਲਾ ਕਰ ਦਿੱਤਾ। ਐਂਬੂਲੈਂਸਾਂ ਨੂੰ ਅੱਗ ਲਾ ਕੇ ਮਰੀਜ਼ਾਂ ਨੂੰ ਜਿਹੜਾ ਹੈ ਉਹ ਸਾੜ ਦਿੱਤਾ ਜਦਕਿ ਦੂਜੀ ਐਂਬੂਲੈਂਸ ਜਿਹੜੀ ਉਹ ਜ਼ਖਮੀਆਂ ਨੂੰ ਬਾਹਿਫਾਜ਼ਤ ਕੱਢ ਕੇ ਜਿਹੜਾ ਹੈ ਉਹ ਲੈ ਜਾਣ 'ਚ ਕਾਮਯਾਬ ਹੋ ਗਈ। ਇਹ ਸਾਰਾ ਮਾਮਲਾ ਚੱਲ ਰਿਹਾ ਹੈ। ਇੱਕ ਪਾਸੇ ਹਮਲੇ ਹੋ ਰਹੇ ਨੇ ਔਰ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਸਾਡੇ ਸਿਕਿਉਰਿਟੀ ਅਹਿਲਕਾਰ ਵੀ ਕਾਰਵਾਈਆਂ ਕਰ ਰਹੇ ਨੇ। ਇਹ ਹਮਲੇ तेज़ी क्यों आई है, बरबरीयत वधदी क्यों जा रही है, सारे मामले पर गल करने वास्ते प्रोग्राम के इसी सच मेरे नाल मौजूद ने ब्रिगेडियर रिटायर्ड आसिफ हारून साहब। उन्होंने तो पूछते हैं इस सारे मामले के उत्ते। बहुत बहुत शुक्रिया आसिफ हारून साहब, तुसीं प्रोग्राम में शिरकत की। सब तो पहला तो यह दसो कि ये जोड़े हमले ने एकदम असी वेख रहे हैं कि मुकद्दस महीना भी जा रही है तो इन्होंने हमलों एकदम तेज़ी आ गई है, वजह क्या नज़र आ रही है सर इन हमलों तेज़ी की? जी ये तेज़ी जी है ये एक बहुत बड़ी इंटरनेशनल कॉन्स्पिरेसी एक दफा फिर जी है वो पक रही है। अगर असी तारीख में देखिए तो 1971 एक इंटरनेशनल कॉन्स्पिरेसी पाकिस्तान के खिलाफ बनी सी और 2 लख्त होया सी पाकिस्तान। उसके बाद फिर 9/11 के बाद एक और इंटरनेशनल कॉन्स्पिरेसी बनी और वो अल्लाह ने किया कि पाकिस्तान की बचत हो गई, एसेट्स भी साढ़े बचत हो गए, लेकिन नुकसान सानू उस बहुत पहुंचा। 1 लाख तो ज़्यादा साड़ी जाना ज़ाया हो गया, $150 बिलियन का फाइनेंशियल लॉस होया, सोशल ड्रामा होया और फिर साड़ी मईशत जी है उसके बाद फिर ढलवान ते ही रही और बड़े मसले मसाइल हो गए और अंदर सोशल डिवीजन जड़ियाँ ने वो भी हो गई और उसका खमियाजा असी अज तक ये भुगत रहे हाँ। लेकिन ये है कि फिर असा ने बड़ी उसकी कीमत जी इस तरीके नाल चुकाई कि उसकी
ਕਮਰ ਜਿਹੜੀ ਸੀ ਉਹ ਅਸਾਂ ਨੇ 2018 ਵਿੱਚ ਇਹ ਤੋੜ ਦਿੱਤੀ। ਸਹੀ। ਔਰ ਇਹ ਸਿਰਾ ਜਿਹੜਾ ਸੀ ਪਾਕਿਸਤਾਨ ਨੂੰ ਇਸ ਸਿਰਫ ਆਇਆ ਕਿਉਂਕਿ ਉੱਥੇ 48 ਫੌਜਾਂ ਜਿਹੜੀਆਂ ਜਮ੍ਹਾਂ ਸਨ ਅਫਗਾਨਿਸਤਾਨ ਵਿੱਚ, ਔਰ ਸਰਬਰਾਹ ਜਿਹੜਾ ਅਮਰੀਕਾ ਸੀ ਉਹ ਨਾਕਾਮ ਹੋ ਗਿਆ, ਔਰ ਆਖਿਰ ਉਸਨੂੰ ਉੱਥੋਂ ਬੜੀ ਹਜ਼ੀਮਤ ਦੇ ਨਾਲ ਅਫਗਾਨਿਸਤਾਨ ਅਗਸਤ 2021 से जाना पिया। लेकिन ये असी इस खुशफहमी च रहे कि वो मुला उमर का दौर जड़ा सी 5 साल का 1996 टू लैके 2021 तक वो दोबारा आ जाएगा। उतों फॉरेन फोर्सेस भी चली गई, रॉ और इंडिया का इन्फ्लुएंस वो भी उतों चला गया, और दोबारा एक TTA दी इस्लामिक एमरेट ऑफ अफगानिस्तान वो कायम हो गई। ਤੇ ਫਿਰ ਉਹ ਦੁਬਾਰਾ ਕਿਸ ਤਰ੍ਹਾਂ ਹੋ ਜਾਏਗਾ, ਸਾਡੀ ਵੈਸਟਰਨ ਬਾਰਡਰ ਇੱਕ ਦਫਾ ਫਿਰ ਸੇਫ ਹੋ ਜਾਣਗੀਆਂ। ਲੇਕਿਨ ਉਹ ਸਾਰੀ ਗਲਤਫਹਿਮੀਆਂ ਸਨ, ਖੁਸ਼ਫਹਿਮੀਆਂ ਸਨ। ਸਹੀ। ਔਰ ਇਹ ਜਿਹੜੀ ਮੌਜੂਦਾ ਉੱਥੇ ਦੀ ਹਕੂਮਤ ਹੈ ਹਕਮਤ ਅਖੁੰਜ਼ਾਦਾ ਦੀ, ਹੈਬਤੁल्ला ਅਖੁੰਜ਼ਾਦਾ, ਇਹ ਜਿਹੜੀ ਹੈ ਮੇਰੇ ਲਿਹਾਜ਼ ਨਾਲ ਬਦਤਰੀਨ ਹਕੂਮਤ ਜਿਹੜੀ ਹੈ ਇਸ ਵਕਤ ਇਹ ਅਫਗਾਨਿਸਤਾਨ ਵਿੱਚ ਹੈ। पाकिस्तान की सिक्योरिटी के लिहाज नाल जितना ये नुकसान पहुंचा रहा है शायद ही किसी ने ये पहुंचाया होए। अच्छा वरुण साहब, एक और ट्रेंड भी कल जड़ा है वो एक बड़ा एक खौफनाक काम होया, और वो ये होया कि ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੇ ਇੱਕ ਮਰੀਜ਼ ਲਿਆ ਰਹੀ ਸੀ ਐਂਬੂਲੈਂਸ, ਸੌਰੀ ਜ਼ਖਮੀ ਲਿਆ ਰਹੀ ਸੀ ਐਂਬੂਲੈਂਸ, ਉਹਨੂੰ ਰੋਕਿਆ, ਹਮਲਾ ਕੀਤਾ, ਉਹਨੂੰ ਸਾੜ ਦਿੱਤਾ। ਇਹ ਜਿਹੜਾ ਟ੍ਰੈਂਡ ਹੈ ਇਹਦਾ ਮਕਸਦ ਕੀ ਨਜ਼ਰ ਆ ਰਿਹਾ ਤੁਹਾਨੂੰ? ਲੇਕਿਨ ਬਰਬਰੀਅਤ ਜਿਹੜੀ ਹੈ ਨਾ ਉਹ ਤੇ ਉਹਨਾਂ ਨੂੰ ਇਹ ਸਮਝ ਹੀ ਨਹੀਂ ਕਿ ਬਰਬਰੀਅਤ ਕੀ ਹੈ, ਕਿਉਂਕਿ ਉਹ ਤੇ ਇਨਸਾਨ ਹੈ ਹੀ ਨਹੀਂ, ਉਹ ਤੇ ਹੈਵਾਨ ਨੇ, ਵਹਿਸ਼ੀ ਨੇ। ਵਹਿਸ਼ੀਆਂ ਦੇ ਵੀ ਸ਼ਾਇਦ ਕੋਈ ਅਸੂਲ ਹੁੰਦੇ ਨੇ, ਇਹਨਾਂ ਦੇ ਤੇ ਕੋਈ ਅਸੂਲ ਨਹੀਂ, ਨਾ ਕੋਈ ਦੀਨ ਹੈ ਨਾ ਕੋਈ ਈਮਾਨ ਹੈ। ਠੀਕ ਹੈ ਨਾ, ਕਹਿੰਦੇ ਨੇ ਕਿ ਅਸੀਂ ਇਸਲਾਮੀ ਹਾਂ ਔਰ ਸ਼ਰਈ ਦੇ ਕੰਮ ਇਹ ਕਰ ਰਹੇ ਹਾਂ, ਲੇਕਿਨ ਉਹ ਤੇ ਇੱਕ ਇਹਨਾਂ ਦੀ ਦਰਿੰਦਗੀ ਦੀ ਮਿਸਾਲ ਕੋਈ ਹੈ ਨਹੀਂ। ਹੁਣ ਇਹ ਜਿਸ ਅਸਾਂ ਨੇ ਜਿਹੜੇ ਹਮਲੇ ਉੱਥੇ ਇਹ ਕੀਤੇ ਸਨ ਕੁਝ 2 ਦਿਨ ਪਹਿਲੇ, ਔਰ ਫਿਰ ਉਹਨਾਂ ਨੇ 7 ਮੁਕਾਮਾਤ ਜਿਹੜੇ ਨੇ ਟਾਰਗੇਟਡ इंटेलिजेंस बेस्ड सारी इंफॉर्मेशन लेके प्रिसीजन गाइडेड इस्तेमाल करके ताकि दाएं बाएं कोई चीज़ जो ना नुकसान ना होए, कोई सिविलियन नुकसान ना होए, तो ऐसा नहीं उन्होंने ठीक ठिकाने उन्होंने मारे। हूँ वो प्रोपेगेंडा की कर रहे हैं कि जी मदरसे इन्होंने डिस्ट्रॉय कर देते हैं, साड़ी औरतों बच्चे नहीं कर दे रहे, तो ये किस मुँह नाल ये मदरसे की गल करते हैं, फलाना ये करते हैं, क्योंकि इन्होंने तो पूरी लंबी तारीख है कि इन्होंने मस्जिदां ते हमले किए, लोग नमाज पढ़ रहे सन, जुमा के दिन वो ये किए ने, फ्यूनरल्स तक इन्होंने नहीं बख्शे, इमाम बारगाह इन्होंने नहीं छड़े, चर्च इन्होंने नहीं छड़े, ठीक है, स्कूल इन्होंने नहीं छड़े। तो और सिविलियंस ते खैर आपने देखो जिथे भी है गुंजान इलाके मार्केट्स वगैरह च उन्होंने सुसाइड बॉम्बिंग की, तो सिविलियन ही सारे मरते हैं ना जी। तो वो तो सारे एक काम एक कर रहे हैं, क्योंकि इन्हों के पिछे जो सब तो बड़ा शैतान जिहड़ा इंडिया है वो ये बैठे है, और वो इन्होंने ये तरकीब दे रहा है कि जितनी ज्यादा तुसी दरिंदगी करोगे उतना ही अच्छा है। मैनू वो याद आ जाती है 1971 की गल, जिस वक्त उत्थे शुरू हुई सी इंसर्जेंसी 9 महीने की, और उस वक्त जो दरिंदगी की मिसालां सामने आईयां सी वो इंसान नहीं कर सकता सी, कि वो आम तौर पर गोली मार के नहीं कतल करते सन, वो बंदे नू उल्टा लटका के उदी चीची उंगली कट के एक एक कतरा बूंद गिरे हो या सिसक के आस्ता आस्ता ये मौत मरे, इस तरीके नाल वो करते सन। जेडे प्रेगनेंट वुमन से उन्हां दी पेट खंजर मारते सन, इस तरह के वो काम करते थे। वो पिछे भी है रॉ और इंडिया का हाथ सी, ये उन्हां दी इस तरह की चालां ने कि जी ये और वो नफरत बढ़ाओ और दोनों तरफ इस तरीके से नाल इन्होंने उलझा दो कि फिर ता उम्र इन्हां नफरत रहे और इन्हां दूरियां पैदा हो जान। तो ये उन्हां दा ये मकसद है। लेकिन असां ने जिहड़ा है ना, असां ने भी फिर उन अपने असूल जिहड़े ने बड़े वादे कर रहे ने, असां ने बहुत ज्यादा उन्हें नाल जिहड़ी ने हमदर्दियां भी दिखाइयां, हर किस्म दे उन्हां नूं मराहत और रियायतां दित्तियां, हर उन्हां दे बदफाल नूं असां ने अखां बंद कीतियां, जिहड़ी गलत सी मेरे लिहाज नाल कि हुण असां नूं इतनी लंबी पॉलिसी ऑफ अपीजमेंट नहीं करनी चाहिदी सी, जिहदा खमियाजा हुण असीं जिहड़ा भर रहे हां।
ਆਸਿਫ ਸਾਹਿਬ, ਪਾਕਿਸਤਾਨ ਹਰ ਫੋਰਮ ਤੇ ਹਰ ਮੌਕੇ ਦੇ ਉੱਤੇ ਸਬੂਤ ਪੇਸ਼ ਕਰਦਾ ਰਿਹਾ ਹੈ ਔਰ ਹੁਣ ਵੀ ਕਰ ਰਿਹਾ। ਸਾਡਾ ਇੱਕ ਮੁਆਹਦਾ ਵੀ ਹੋਇਆ ਜਿਹੜੇ ਅਫਗਾਨ ਤਾਲਿਬਾਨ ਰਜੀਮ ਹੈ ਉਹਦੇ ਨਾਲ। ਵਜ੍ਹਾ ਕੀ ਨਜ਼ਰ ਆ ਰਹੀ ਹੈ ਕਿ ਸਭ ਕੁਝ ਪਤਾ ਹੁੰਦੇ ਹੋਏ ਹੁਣ ਤੇ ਪੂਰੀ ਦੁਨੀਆ ਕਹਿ ਰਹੀ ਹੈ ਨਾ ਕਿ ਅਫਗਾਨਿਸਤਾਨ ਜਿਹੜਾ ਹੈ ਉਹ ਇਸਤੇਮਾਲ ਵੀ ਹੋ ਰਿਹਾ ਔਰ ਉਹ ਜਿਹੜੀ ਸਰਜ਼ਮੀਨ ਇਸਤੇਮਾਲ ਹੋ ਰਹੀ ਹੈ ਤੇ ਆਪਣੀ ਪ੍ਰੌਕਸੀ ਦੇ ਤੌਰ ਤੇ ਇਸਤੇਮਾਲ ਹੋਇਆ। ਵਜ੍ਹਾ ਕਿ ਜਿਹੜਾ ਅਫਗਾਨ ਤਾਲਿਬਾਨ ਰਜੀਮ ਹੈ ਉਹ ਇਹਨਾਂ ਦਹਿਸ਼ਤਗਰਦਾਂ ਦੇ ਖਿਲਾਫ ਕਾਰਵਾਈਆਂ ਤੋਂ ਗੁਰੇਜ਼ਾਂ ਕਿਉਂ ਹੈ, ਕਿਉਂ ਨਹੀਂ ਕਰ ਰਿਹਾ ਕਾਰਵਾਈ? ਜੀ ਇਹ ਅੱਛਾ ਤੁਹਾਡਾ ਸਵਾਲ ਹੈ। ਹਰ ਇੱਕ ਦੇ ਜ਼ਹਿਨ ਵਿੱਚ ਇਹੀ ਆ ਰਿਹਾ ਹੈ ਕਿ ਅਗਰ ਇਸ ਵਕਤ ਤੁਸੀਂ ਅਫਗਾਨਿਸਤਾਨ ਦੀ ਅੰਦਰੂਨੀ ਹਾਲਤ ਦੇਖ ਲਓ ਤੇ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਅਸੀਂ ਸੂਡਾਨ ਨੂੰ ਕਹਿੰਦੇ ਹਾਂ, ਯਮਨ ਨੂੰ ਕਹਿੰਦੇ ਹਾਂ, ਬੜੀ ਖਲਫ ਉੱਥੇ ਜ਼ਿਆਦਾ ਜਿਹੜੀ ਖਲਫਸ਼ਾਰ ਹੈ ਔਰ ਬੁਰਾ ਹਾਲ ਹੈ, ਹਿਊਮੈਨਿਟੇਰੀਅਨ ਕ੍ਰਾਈਸਿਸ ਹੈ। ਇੱਥੋਂ ਅਫਗਾਨਿਸਤਾਨ ਤੋਂ ਮੇਰਾ ਖਿਆਲ ਹੈ ਸਭ ਤੋਂ ਅੱਗੇ ਟੱਪ ਗਿਆ ਹੈ। हर किस्म की उत्थे क्राइसिस है इस वक्त। फूड क्राइसिस है, कैश क्राइसिस है, ह्यूमैनिटेरियन क्राइसिस है, बदअमनी है, लॉलेसनेस है, किसी चीज से कंट्रोल कोई नहीं, अंदर फूट पै गई है। ये सारी चीजें ने उन्हें, लेकिन वो बदबख्त लोग ऐसे ने कि जी वो अपने लोगों का ख्याल रख रहे हैं। लोग खुद तंग आ गए ने, वो कह रहे हैं कि कितने सारे ऊपर मुसीबत पै गई है और नॉर्दर्न अफगानिस्तान ते इन्हां दे हथों जा रहे हैं। NRF फोर्स जिहड़ी है, रेजिस्टेंस फोर्स, वो बड़ी ताकतवर हो रही है और उन्होंने चैलेंज कर रही है और ये हमले कर रही है। वो सारी चीज़ां हैं, लेकिन उसके बावजूद ये क्यों कर रहे हैं? उसकी वजह मेरी नज़र ये है कि इन्हां दे उपर किसी ने हथ रखिया है और वो हथ सिर्फ इंडिया ने नहीं रखा, वो हथ इजराइल ने भी रखा है और मेरा ये ख्याल है कि अमरीका भी इहदे पिछे जरूर है। सब तो वड्डा जिहड़ा बदमाश दुनिया का है इस वक्त अमरीका ही है। ਉਹਦੀ ਗੱਲਾਂ ठीक है ट्रंप ਦੀਆਂ कि वो बड़ी सारी तारीफ करता है और ਉਹਦੀ ਜਿਹੜੇ ਲਾਂਤਾਂ ਨੂੰ कर रहा है, लेकिन असल ਵਿੱਚ ਜਿਹੜੇ ਨੈਸ਼ਨਲ ਪਾਰਟਨਰ ਨੇ ਉਹ ਇਹ तीनों ममालिक है ने। ਜਿਹੜਾ ਨੈਕਸਸ 92 ਵਿੱਚ ਬਣਿਆ ਸੀ ਉਹ ਅੱਜ ਵੀ ਕਾਇਮ ਅਦਾਇਮ ਹੈ। ਜੋ ਉਹਨਾਂ ਦੇ ਅਜ਼ਾਇਮ ਸਨ ਪਾਕਿਸਤਾਨ ਦੇ ਖਿਲਾਫ 9/11 ਦੇ ਬਾਅਦ, ਉਹ ਤੇ ਅਹਿਦਾਫ ਉਹਨਾਂ ਨੇ ਅਚੀਵ ਨਹੀਂ ਕੀਤੇ। ਤੇ ਕੀ ਮਤਲਬ ਹੈ ਕਿ ਉਹ ਜਿਹੜੇ ਅਹਿਦਾਫ ਉਹਨਾਂ ਨੇ ਹੁਣ ਭੁੱਲ ਗਏ ਨੇ, ਉਹ ਖਤਮ ਹੋ ਗਏ ਨੇ। ਉਹ ਚਾਹੁੰਦੇ ਨੇ ਕਿ ਹਾਂ ਜੀ ਪਾਕਿਸਤਾਨ ਜਿਹੜਾ ਤਾਕਤਵਰ ਵੀ ਬਣੇ, ਮਿਲੀਟਰੀ ਵੀ, ਨਿਊਕਲੀਅਰ ਪ੍ਰੋਗਰਾਮ ਵੀ ਔਰ ਉਹਦਾ ਮਿਜ਼ਾਈਲ ਪ੍ਰੋਗਰਾਮ ਵੀ, ਔਰ ਚਾਈਨਾ ਦੇ ਨਾਲ ਵੀ ਦੋਸਤੀ ਰਹੇ ਔਰ ਸੀਪੈਕ ਵੀ ਚੱਲਦੀ ਰਹੇ। ਇਹਨਾਂ ਨੂੰ ਬਿਲਕੁਲ ਇਹ ਤੇ ਉਹਨਾਂ ਦੇ ਇੰਪੀਰੀਅਲਿਸਟ ਜਿਹੜੇ ਗੋਲਸ ਔਰ ਡਿਜ਼ਾਈਨਸ ਨੇ ਉਹਨਾਂ ਦੇ ਖਿਲਾਫ ਹੈ। ਉਸ ਵਜ੍ਹਾ ਤੋਂ ਇਹਨਾਂ ਨੂੰ ਤਾਂ ਅਗਲੇ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਜਿਹੜਾ ख्वाब ਦੇਖ ਰਿਹਾ ਇਜ਼ਰਾਈਲ, ਉਹਦੀ ਰੁਕਾਵਟ ਸਭ ਤੋਂ ਪਹਿਲੇ ਉੱਥੇ ईरान है और इत्थे फिर पाकिस्तान है। वो दोनों मुल्कों नूं एक ही लपेट विच लेना चाह रहे हैं, जिस विच उन्होंने बलूचिस्तान, ईस्टर्न बलूचिस्तान अफगानिस्तान दा और वेस्टर्न साडा, उन्होंने एक टारगेट बना के इन्हों एक कह रहे हैं कि एक सैपरेट एंटिटी बना दी जाए। उत्थे भी खलफशार मचाया है, इत्थे भी मचाया है। तो ये ओवरऑल उन्होंने डिजाइन और प्लान और प्रोग्राम्स है ने, जिहदी वजह तो इतना बड़ा बेड़ा जिहड़ा है वो उत्थे अज पर्शियन गल्फ दे नाल जिहड़ा है वो डिप्लॉय होया है और कह रहे कि अज नहीं तो कल जिहड़ी है जंग शुरू हो जाएगी। उत्थे उन्होंने हाथ गर्म कीते है, इत्थे इन्होंने साडे खिलाफ कीते है।